नाज़रीन, ईरान ते अमरीका के दरम्यान जो मफाहमती याददाश्त है उहदे ते दस्तखत हो गए हैं और उहदे जिहड़े नुकात ने वो भी बड़े अहम ने। शोर साहब को पूछने हैं कि यह जो मुआहदा होया जो मफाहमती याददाश्त है ये बेसिकली किन्ने विन किया और किन्ने ज़्यादा गेन किया, क्योंकि मुआहदियां दे विच मुज़ाकरात दे विच ते टेबल दे उत्ते जित्ती हुई जंग भी हारी जाती है और हारी हुई जंग जिहड़ी है वो भी जित ली जाती है। चौधरी साहब जी, MOU ਦੇ ਨੁਕਾਤ ਤੇ ਤੁਹਾਡੇ ਸਾਹਮਣੇ ਨੇ। ਇਹ ਬੜਾ ਵੱਡਾ ਕੁਐਸਚਨ ਹੈਗਾ ਕਿ ਕੌਣ ਜਿੱਤਿਆ ਤੇ ਕੌਣ ਹਾਰਿਆ। ਤੇ ਮੇਰਾ ਖਿਆਲ ਹੈਗਾ ਕਿ ਅਸੀਂ ਇਹਦੇ 'ਚ ਅਗਰ ਅਸੀਂ ਐਨਾਲਿਸਿਸ ਕਰਾਂਗੇ ਕੁਝ ਚੀਜ਼ਾਂ ਦੇ ਔਰ ਜੰਗ ਦੇ ਵਿੱਚ ਅਸੀਂ ਉਹਨੂੰ ਦੇਖਾਂਗੇ। ਮੈਂ ਤੁਹਾਨੂੰ ਪਤਾ ਹੈ ਕਿ ਮੈਂ ਬਹੁਤ ਅਰਸੇ ਤੋਂ ਗੱਲ ਕਰ ਰਿਹਾ ਕਿ ਅਗਰ ਈਰਾਨ ਦੀ ਕਿਆਦਤ ਆਪਣੀ ਰਜੀਮ ਬਚਾਉਣ 'ਚ ਕਾਮਯਾਬ ਹੁੰਦੀ ਤੇ ਇਹੋ ਹੀ ਉਹਨਾਂ ਦੀ ਸਭ ਤੋਂ ਵੱਡੀ ਵਿਨ ਹੋਏਗੀ। ठीक है। और तो पॉइंट उस स्कोर टेबल ना बना लीजिए। हाँ, ठीक है। मतलब रजीम अमेरिकन प्रेसिडेंट ਦਾ दावा ਸੀ ਉਹ ਰਜੀਮ ਖਤਮ ਕਰਨਗੇ ਔਰ ਈਰਾਨ ਦਾ ਸੀ ਕਿ ਅਸੀਂ ਰਜੀਮ ਬਚਣੀ ਹੈ ਤੇ ਇਹਦਾ ਮਤਲਬ ਰਜੀਮ ਬਚ ਗਈ ਤੇ ਈਰਾਨ ਦਾ ਇੱਕ ਪੁਆਇੰਟ ਹੋ ਗਿਆ। ਈਰਾਨ ਦਾ ਇੱਕ ਪੁਆਇੰਟ ਹੋ ਗਿਆ। ਈਰਾਨ ਨੇ ਇਹ ਚੀਜ਼ ਨੂੰ ਵਿਨ ਕੀਤਾ। ਠੀਕ ਹੋ ਗਿਆ ਜੀ। ਠੀਕ ਹੈ। ਇਹ ਉਹਦਾ ਉਹ ਜਿੱਤੇ ਉਹਨਾਂ ਨੇ ਉਹਨੂੰ ਬਚਾ ਲਿਆ। ਸਭ ਤੋਂ ਵੱਡੀ ਗੱਲ ਹੈ ਉਹ ਉਹਨਾਂ ਦਾ ਨੁਕਸਾਨ ਹੋਇਆ, ਉਹਨਾਂ ਦੀ ਕਿਆਦਤ ਵਿੱਚ ਉਹਨਾਂ ਦੇ ਸ਼ਹੀਦ ਹੋਈ ਇਸ ਜੰਗ ਦੇ ਵਿੱਚ, ਲੇਕਿਨ ਉਹਨਾਂ ਨੇ ਆਪਣਾ ਜਿਹੜਾ ਗਵਰਨਮੈਂਟਲ ਸੈਟਅਪ ਸੀ ਉਹ ਬਚਾਉਣ 'ਚ ਕਾਮਯਾਬ ਹੋ ਗਏ। ਠੀਕ ਹੋ ਗਿਆ। ਯਾਦ ਰੱਖਣਾ ਕਿ ਈਰਾਨ ਦੇ ਅੰਦਰ ਵੀ ਐਸੀਆਂ ਫੋਰਸਿਸ ਮੌਜੂਦ ਹੈਗੀਆਂ ਨੇ ਜਿਹੜੀਆਂ ਇਸ ਰਜੀਮ ਨੂੰ ਤਬਦੀਲ ਕਰਨਾ ਚਾਹੁੰਦੀਆਂ ਸਨ। ਈਰਾਨੀ ਮੁਖਤਲਿਫ ਕੁਵਤਾਂ ਨੇ ਅਮਰੀਕਾ ਤੋਂ ਇਲਾਵਾ। ਠੀਕ ਹੈ। और और तो प्रेसिडेंट ट्रंप ने लोगों ਨੂੰ ਕਿਹਾ ਸੀ ਰਜੀਮ ਦੇ ਖਿਲਾਫ ਨਿਕਲੋ ਤੇ ਲੇਕਿਨ ਉਹ ਨਹੀਂ ਹੋ ਸਕੇ। ਇਹਨੂੰ ਅਸੀਂ ਪੁਆਇੰਟ ਕਰ ਲਈਏ ਜਾਂ ਇਹਨੂੰ ਜਾਣ ਲਈਏ? ਇਹ ਜਿਹੜਾ ਇਹ ਵੀ ਪੁਆਇੰਟ ਲਿਖ ਲਈਏ। ਹਾਂ, ਇਹ ਤੁਸੀਂ ਲਿਖ ਲਓ ਕਿ ਲੋਕ ਨਹੀਂ ਨਿਕਲੇ। ਚਲੋ ਜੀ, ਇੱਕ ਹੋਰ ਈਰਾਨ ਦੇ ਪੁਆਇੰਟ ਬਣ ਗਿਆ। ਠੀਕ ਚਲਾ ਗਿਆ। ਦੂਸਰੀ ਗੱਲ ਹੈਗੀ ਹੈ ਕਿ ਈਰਾਨ ਦਾ ਜਿਹੜਾ ਮਿਜ਼ਾਈਲ ਪ੍ਰੋਗਰਾਮ ਹੈਗਾ, ਮਿਜ਼ਾਈਲ ਪ੍ਰੋਗਰਾਮ ਹੈਗਾ, ਉਹ ਵੀ ਈਰਾਨ ਦੇ ਹੱਕ 'ਚ ਗਿਆ। क्योंकि प्रेसिडेंट ट्रंप ने अज भी कहा कि जिस अगर दूसरे मुल्क मिसाइल रख सकते हैं तो हक ईरान को भी मिलना चाहिए। ठीक है। यानी डिफेंस हवाले नाल एक पॉइंट ਅਸੀਂ ਇਹਦਾ ਮਤਲਬ ਕਿ ਈਰਾਨ ਨੇ ਆਪਣਾ ਮਿਸਾਈਲ ਜਿਹੜੀ ਟੈਕਨੋਲੋਜੀ ਉਹਨੂੰ ਰਿਟੇਨ ਔਰ ਉਹਨੂੰ ਕਰਨ ਦਾ ਯਾਨੀ ਹਾਲੇ ਇਹ 3 ਲਾਭ ਹੋਇਆ। 3 ਉਹਨਾਂ ਨੂੰ ਉਹ ਮਿਲ। ਹੁਣ ਅੱਗੇ ਆ ਜਾਓ। ਹੁਣ ਇਹ 3 ਤੇ ਈਰਾਨ ਦੀਆਂ ਹੋ ਗਈਆਂ। ਤੀਸਰੀ ਆਪਨੇ ਹੁਰਮਜ਼ ਕਰ ਲਈਏ। ਹੁਰਮਜ਼ ਦਾ ਕਹਿ ਲਓ ਕਿ ਈਰਾਨ ਨੇ ਦੌਰਾਨੇ ਜੰਗ, ਇਹ ਦੌਰਾਨੇ ਜੰਗ ਦਾ ਮੁਤਾਲਬਾ ਸੀ, ਇਸ ਵਾਸਤੇ ਮੈਨੂੰ ਐਂਡ ਦੇ ਉੱਤੇ ਰੱਖਿਆ। ਜਿਸ ਵੇਲੇ ਜੰਗ ਸ਼ੁਰੂ ਹੋਈ ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ। ਹਾਂਜੀ, ਕਿ ਵੀ ਅਸੀਂ ਇਹਦੇ ਤੇ ਟੈਕਸ ਵਰਨਾ ਅਮਰੀਕਨ ਪ੍ਰੈਜ਼ੀਡੈਂਟ ਦਾ ਦਾਅਵਾ ਸੀ ਕਿ ਆਪਨੇ ਹੁਰਮਜ਼ ਦਾ ਕੰਟਰੋਲ ਹਾਸਲ ਕਰ ਲੈਣਗੇ, ਲੇਕਿਨ ਉਹ ਨਹੀਂ ਕਰ ਸਕੇ। ਠੀਕ ਹੋ ਗਿਆ ਨਾ। ਇਹ ਤੇ ਜੰਗ ਦੇ ਦੌਰਾਨ ਦੀਆਂ ਡਿਵੈਲਪਮੈਂਟਸ ਹਨ ਨਾ। ਠੀਕ ਹੈ। ਹੁਣ ਅੱਗੇ ਆ ਜਾਓ ਕਿ ਅਮਰੀਕਨਜ਼ ਨੇ ਕੀ ਇਹਦੇ 'ਚ ਹਾਸਲ ਕੀਤਾ, ਪ੍ਰੈਜ਼ੀਡੈਂਟ ਟਰੰਪ ਨੇ ਕੀ ਹਾਸਲ ਕੀਤਾ, ਇਸਰਾਈਲ ਨੇ ਕੀ ਕੀਤਾ। ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ, ਮੇਰਾ ਖਿਆਲ ਹੈ ਕਿ ਜਿਹੜੀਆਂ ਉਹਨਾਂ ਨੂੰ ਕੈਲਕੂਲੇਸ਼ਨਸ ਫਰਾਹਮ ਕੀਤੀਆਂ ਗਈਆਂ ਸਨ, ਉਹਨਾਂ ਦੇ CIA ਨੇ ਕੀਤੀਆਂ ਹੋਣੀਆਂ ਨੇ ਜਾਂ ਇਸਰਾਈਲੀ ਮੋਸਾਦ ਦੇ ਲੋਕਾਂ ਨੇ ਕੀਤੀਆਂ ਹੋਣਗੀਆਂ ਈਰਾਨ ਦੇ ਡਿਫੈਂਸ ਦੇ ਹਵਾਲੇ ਨਾਲ, ਈਰਾਨੀ ਕਿਆਦਤ ਨੂੰ ਰਾਹ ਤੋਂ ਹਟਾ ਕੇ ਤੇ ਉਹਦੇ ਬਾਅਦ ਦੀ ਜਿਹੜੀ ਸਿਚੁਏਸ਼ਨ ਉਹਨਾਂ ਨੇ ਜਿਹੜੀਆਂ ਲਗਾਈਆਂ ਸਨ, ਉਹ ਮੇਰਾ ਖਿਆਲ ਹੈ ਕਿ ਉਹ ਅੰਦਾਜ਼ੇ ਉਹਨਾਂ ਦੇ ਸ਼ਾਇਦ ਪੂਰੇ ਨਹੀਂ ਹੋ ਸਕੇ। ਠੀਕ ਹੈ। ਉਹ ਜਿਹੜਾ ਅਸੀਂ ਪਹਿਲੇ ਕੀਤੀ ਕਿ ਵੀ ਲੋਕ ਨਹੀਂ ਨਿਕਲੇ ਜਾਂ ਕਿਆਦਤ ਦੇ ਜਿਹੜੀ ਈਰਾਨੀ ਰਜੀਮ ਦੇ ਅੰਦਰ ਕੋਈ ਰਿਫਟਾਂ ਉਹ ਜ਼ਿਆਦਾ ਨਹੀਂ ਉਹ ਕਰ ਸਕੇ, ਮਿਸਕੈਲਕੂਲੇਸ਼ਨਸ ਉਹਨਾਂ ਦੀਆਂ ਹੋਈਆਂ ਨੇ। ਠੀਕ ਹੋ ਗਿਆ ਜੀ। ਹੁਣ ਕਿਉਂਕਿ ਅਮਰੀਕਾ ਤੇ ਬਾਅਦ ਵਿੱਚੋਂ ਜੰਗ ਦੇ ਵਿੱਚ ਆਇਆ ਨਾ, ਪਹਿਲੇ ਤੇ ਈਰਾਨ ਦੇ ਮਸਲਾ ਇਸਰਾਈਲ ਤੇ ਅਟੈਕ ਕੀਤਾ ਸੀ ਤੇ ਉਹ ਕੈਲਕੂਲੇਸ਼ਨਸ ਮੇਰਾ ਖਿਆਲ ਹੈ ਕਿ ਉਹ ਨਹੀਂ ਹੋਇਆ। ਈਰਾਨ ਦਾ ਅੰਦਰੂਨੀ ਸਟਰਕਚਰ ਜਿਹੜਾ ਸੀ ਰਜੀਮ ਦਾ ਉਹ ਖਾਸਾ ਅੰਦਾਜ਼ਿਆਂ ਤੋਂ ਜ਼ਿਆਦਾ ਸਟਰੋਂਗ ਸਾਬਤ ਹੋਇਆ। ਠੀਕ ਹੋ ਗਿਆ ਜੀ। ਔਰ ਤੀਸਰੀ ਗੱਲ ਨੂੰ ਆ ਜਾਓ ਕਿ ਈਰਾਨ ਦਾ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਦਾ ਨੈਟਵਰਕ ਜਾਂ ਉਹਨਾਂ ਦੀ ਜਿਹੜੀ ਇਨਫਰਾਸਟਰਕਚਰ ਹੈ ਉਹਨੂੰ ਤਬਾਹ ਕਰੀਏ, ਤੇ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਅਮਰੀਕਨ ਨੂੰ ਕਾਮਯਾਬੀ ਰਹੀ। ਉਹ ਬਹੁਤ ਹੱਦ ਤੱਕ ਉਹਨਾਂ ਦਾ ਇਨਫਰਾਸਟਰਕਚਰ ਤੇ ਬਹੁਤ ਨੁਕਸਾਨ ਹੋਇਆ। ਠੀਕ ਹੈ। ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਇਸ ਜੰਗ ਦੇ ਵਿੱਚ ਔਰ ਇਹਨੂੰ ਰਿਕਵਰ ਕਰਨ ਵਾਸਤੇ ਦੇਖੋ ਭਾਵੇਂ ਜੋ ਮਰਜ਼ੀ ਈਰਾਨ ਦੀ ਕਿਆਦਤ ਕਹਿੰਦੀ ਰਹੇ ਜੀ ਅਸੀਂ ਕਰ ਲਿਆ ਤੇ ਉਹ ਟਾਈਮ ਕਰ ਲਿਆ। ਠੀਕ ਹੈ। ਚਲੋ ਇਹ ਪੁਆਇੰਟ ਟਾਈਮ ਬਹੁਤ ਟਾਈਮ ਚੱਲਿਆ ਉਹਨਾਂ ਨੂੰ ਉਹਦੇ ਵਾਸਤੇ ਚਾਹੀਦਾ। ਤੇ ਇਹਦੇ ਨਾਲ ਅਗਰ ਅਸੀਂ ਦੂਸਰੇ ਦੇਖ ਲੈ ਜਿਹੜੇ ਅਮਰੀਕੀ ਅੱਡਿਆਂ ਨੂੰ ਈਰਾਨ ਨੇ ਨੁਕਸਾਨ ਪਹੁੰਚਾਇਆ, ਇਹ ਵੀ ਉਹ ਜਿਹੜਾ ਦੇਖੋ ਉਹਨੂੰ ਅਸੀਂ ਇੰਝ ਕਵਾਂਗੇ
ਜਵਾਬੀ ਕਾਰਵਾਈਆਂ, ਉਹ ਜਵਾਬੀ ਕਾਰਵਾਈਆਂ ਦੇ ਵਿੱਚ ਈਰਾਨ ਜਿਹੜਾ ਹੈ ਉਹ ਅਮਰੀਕਾ ਨੂੰ ਔਰ ਇਸਰਾਈਲ ਨੂੰ ਡੈਮੇਜ ਨਹੀਂ ਕਰ ਸਕਿਆ ਜਿੰਨਾ ਕਿ ਉਹਦਾ ਆਪਣਾ ਨੁਕਸਾਨ ਹੋਇਆ ਹੈ। ਅਮਰੀਕਾ ਨੂੰ ਉਹ ਡੈਮੇਜ ਨਹੀਂ ਕਰ ਸਕਿਆ। ਲੇਕਿਨ ਉਹ ਜਿਹੜੀ ਇੱਕ ਅਨਟੱਚੇਬਲ ਵਾਲੀ ਹੈ ਸੀ ਚੀਜ਼ ਕਿ ਇਸਰਾਈਲ ਦਾ ਡੋਮ ਇੰਨਾ ਜ਼ਬਰਦਸਤ ਹੈ ਕਿ ਉੱਥੇ ਉਹ ਨਹੀਂ ਹੋ ਸਕਦਾ, ਬ੍ਰੀਚ ਨਹੀਂ ਹੋ ਸਕਦੀਆਂ ਚੀਜ਼ਾਂ, ਉਹ ਮਿਥ ਨੂੰ ਤੋੜਿਆ ਕਿ ਇਸਰਾਈਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਿ ਇਸਰਾਈਲ ਦੇ ਅੰਦਰ ਜਿਹੜੀ ਮੇਰੀ ਇੱਕ ਐਨਾਲਿਸਿਸ ਹੈ ਜਾਂ ਜਿਹੜੀ ਫੈਕਟਸ ਦੀਆਂ ਚੀਜ਼ਾਂ ਹੁੰਦੀਆਂ ਨੇ, ਉਹ ਐਡਾ ਵੱਡਾ ਨੁਕਸਾਨ ਨਹੀਂ ਕਿ ਜਿਹਨੂੰ ਅਸੀਂ ਕਾਊਂਟਰ ਕਰ ਸਕੀਏ ਕਿ ਬਤੌਰੇ ਡੈਮੇਜ ਦੇ ਕਰ ਸਕੀਏ। ਜਿਹੜਾ ਈਰਾਨ ਨੇ ਨੁਕਸਾਨ ਪਹੁੰਚਾਇਆ ਉਹ ਅਰਬ ਕੰਟਰੀਜ਼ ਨੂੰ ਪਹੁੰਚਾਇਆ। ਅਰਬਾਂ ਦੀ ਜਿਹੜੀ ਸਿਲਸਿਲਾ ਹੈ ਉਹਨੂੰ ਹੋਇਆ। ਦੇਖੋ ਕਿ ਕੋਈ ਜਿਹੜਾ ਕਾਊਂਟਰ ਚੀਜ਼ ਕਿਸੇ ਚੀਜ਼ ਨੂੰ ਕਾਊਂਟਰ ਕਰਦੀ ਹੈ ਨਾ, ਆਫੈਂਸਿਵ ਔਰ ਡਿਫੈਂਸਿਵ ਚੀਜ਼ਾਂ ਦੇ ਵਿੱਚ ਕੁਛ ਨਾ ਕੁਛ ਕਿਧਰੇ ਨਾ ਕਿਧਰੇ ਲੂਪ ਹੋਲ ਹੁੰਦਾ, ਕਿਧਰੋਂ ਨਾ ਕਿਧਰੋਂ ਮਿਜ਼ਾਈਲ ਛੋਟਾ ਮੋਟਾ ਉਹ ਨਿਕਲ ਜਾਂਦਾ। ਲੇਕਿਨ ਜਿਹੜੇ ਉਹਨਾਂ ਦੇ ਡਿਫੈਂਸ ਸਿਸਟਮ ਨੇ ਕਤਰ ਦੇ ਵਿੱਚ ਜਿਹੜਾ ਸੀ, ਅਵੇਜ਼ ਸੀ, ਕੁਵੈਤ ਸੀ, ਉਹਨਾਂ ਨੂੰ ਕਿਸੇ ਹੱਦ ਤੱਕ ਉਹਨਾਂ ਨੂੰ ਜਿੰਨਾ ਕੁ ਉਹਨਾਂ ਦੇ ਉੱਤੇ ਮਿਜ਼ਾਈਲ ਫਾਇਰ ਹੋਏ ਨੇ ਉਸ ਹਿਸਾਬ ਨਾਲ ਉਹ ਮਿਜ਼ਾਈਲ ਜਿਹੜੀ ਠੀਕ ਹੈ, ਮਤਲਬ ਉਹਨਾਂ ਨੁਕਸਾਨ ਨਹੀਂ ਹੋਇਆ ਲੇਕਿਨ ਫਿਰ ਵੀ ਡੈਮੇਜ ਹੋਇਆ। ਹਾਂ, ਮਤਲਬ ਹੋਇਆ, ਲੇਕਿਨ ਉਹ ਤੁਸੀਂ ਇਹ ਕਹਿ ਰਹੇ ਹੋ ਕਿ ਮਿਜ਼ਾਈਲ ਟੈਕਨੋਲੋਜੀ ਜਿਹੜੀ ਉਹ ਜਿਸ ਤਰ੍ਹਾਂ ਟਰੰਪ ਨੇ ਵੀ ਕਿਹਾ ਕਿ ਈਰਾਨ ਰੱਖ ਉਹ ਇੱਕ ਸਕਦਾ, ਦਿਫਾਅ ਉਹਦਾ ਠੀਕ ਸਕਦਾ। ਤੇ ਇਹਦੇ 'ਚ ਵੀ ਮੇਰਾ ਖਿਆਲ ਹੈ ਕਿ ਉਹ ਅਮਰੀਕਨਜ਼ ਔਰ ਜਾਂ ਉਹਨਾਂ ਨੂੰ ਇਸਦਾ ਜਾਂ ਉਹਨਾਂ ਨੇ ਆਪਣੇ ਹਥਿਆਰ ਟੈਸਟ ਕੀਤੇ, ਉਹਨਾਂ ਨੇ ਬਹੁਤ ਜਿਹੜੇ ਆਪਣੇ 에ਅਰ ਸਟ੍ਰਾਈਕ ਜਿਹੜੀਆਂ ਕੀਤੀਆਂ ਉਹ ਜਹਾਜ਼ ਫਸਟ ਟਾਈਮ ਯੂਜ਼ ਕੀਤੇ, ਉਹਨਾਂ ਨੇ ਉਹਨਾਂ ਦੀ ਕੈਪੈਸਿਟੀ ਨੂੰ ਟੈਕ ਕੀਤਾ, ਜਿਹੜੇ ਉਹਨਾਂ ਨੇ ਮਿਜ਼ਾਈਲ ਬੰਬ ਮਾਰੇ ਉਹਨਾਂ ਦੀ ਕੈਪੈਸਿਟੀ ਨੂੰ ਕੀਤਾ। ਈਰਾਨੀ ਕਿਆਦਤ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ, ਬਹੁਤ ਵੱਡਾ ਲਾਸ ਈਰਾਨ ਨੂੰ। ਠੀਕ ਹੈ, ਈਰਾਨ ਦਾ ਜੰਗ ਦੇ ਵਿੱਚ ਉਹ ਲਾਸ ਤੇ ਹੋਇਆ। ਚੀਜ਼ਾਂ ਨੂੰ ਈਰਾਨ ਦੇ ਆਪਣੇ ਜਿਹੜਾ ਉਹਨਾਂ ਨੇ ਦਿਫਾਅ ਦਾ ਸਿਸਟਮ ਬਣਾਇਆ ਸੀ, ਆਪਣੀ ਕਿਆਦਤ ਨੂੰ ਬਚਾਉਣ ਵਾਸਤੇ ਜਿਹੜਾ ਬਣਾਇਆ ਸੀ, ਉਹਨਾਂ ਨੂੰ ਵੀ ਪਤਾ ਚੱਲਿਆ ਕਿ ਵੀ ਨਹੀਂ ਹੈ ਬਹੁਤ ਜ਼ਿਆਦਾ ਇਹ ਵੀ ਹਿੱਟ ਇੱਥੇ ਵੀ ਜਾ ਕੇ ਹਿੱਟ ਹੋ ਸਕਦੀਆਂ ਚੀਜ਼ਾਂ। ਠੀਕ ਹੈ ਨਾ, ਤੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਰਹੀਏ ਤੇ ਅਗਰ ਅਸੀਂ ਨੁਕਸਾਨ ਦਾ ਤਖਮੀਨਾ ਲਾਈਏ ਤਾਂ ਈਰਾਨ ਨੂੰ ਨੁਕਸਾਨ ਬਹੁਤ ਜ਼ਿਆਦਾ ਹੋਇਆ। ਠੀਕ ਹੈ ਜੋ ਸਭ ਇਹ ਤੇ ਹੋ ਗਿਆ ਜਿਹੜੇ ਜੰਗ ਦੇ ਹਵਾਲੇ ਦੇ ਨਾਲ ਨੁਕਸਾਨਾਤ। ਅਗਰ ਅਸੀਂ ਇਹਦੇ ਤੇ ਸਕੋਰ ਕਾਰਡ ਦੇਖਦੇ ਹਾਂ ਤੇ 4 ਪੁਆਇੰਟ ਜਿਹੜੇ ਨੇ ਉਹ ਈਰਾਨ ਦੇ ਤੇ 2 ਪੁਆਇੰਟ ਅਮਰੀਕਾ ਦੇ ਬਣ ਰਹੇ ਨੇ। ਤਾਸਰ ਮਤਲਬ ਜੋ ਤੁਸੀਂ ਰਿਜ਼ਲਟ ਤੁਸੀਂ ਕੱਢਦੇ ਹੋ ਉਸ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੇ ਮਕਾਸਦ ਟਰੰਪ ਸਾਹਿਬ ਤੇ ਕਹਿੰਦੇ ਨੇ ਨਾ ਜੀ ਮੈਂ 99% ਉਹ ਤੇ ਉਹਨਾਂ ਦਾ ਦਾਵਾ ਹੈ, ਲੇਕਿਨ ਲੇਕਿਨ ਜਿਹੜੀ ਅਸੀਂ ਐਨਾਲਿਸਿਸ ਕੀਤਾ ਉਹਦੇ ਵਿੱਚ ਉਹਨਾਂ ਦਾ ਦਾਵਾ ਸਾਨੂੰ ਕੋਈ ਅੱਛਾ ਬਿਹਤਰ ਜਾਂ ਸਹੀ ਨਹੀਂ ਲੱਗਦਾ। ਉਸ ਤਰ੍ਹਾਂ ਨਹੀਂ ਲੱਗਦਾ। ਠੀਕ ਹੈ, ਇੱਕ ਤੇ ਇਹ ਪੋਜੀਸ਼ਨ ਆ ਗਈ। ਹੁਣ ਅਗਰ ਅਸੀਂ MOU ਦੇ ਪੁਆਇੰਟਸ ਦੇ ਉੱਤੇ ਆ ਜਾਂਦੇ ਹਾਂ, ਉਹਦੇ 'ਚ ਤੁਹਾਨੂੰ ਕਿਹਦੀ ਜ਼ਿਆਦਾ ਲੱਗ ਰਿਹਾ ਕਿ ਕੌਣ ਆਪਣੀਆਂ ਗੱਲਾਂ ਜ਼ਿਆਦਾ ਮਨਵਾਉਣ 'ਚ ਕਾਮਯਾਬ ਹੋਇਆ? ਯਾਨੀ ਈਰਾਨ ਦੇ ਉੱਤੇ ਪਾਬੰਦੀਆਂ ਹਟਣ ਦਾ ਮਾਮਲਾ ਹੈ, ਈਰਾਨ ਦੇ ਰਿਹੈਬਿਲਿਟੇਸ਼ਨ ਲਈ ਫੰਡ ਹੈ, ਠੀਕ ਹੈ, ਉਹਦੇ ਬਾਅਦ ਆਬਨੇ ਹੁਰਮਜ਼ ਮੁਕੰਮਲ ਤੌਰ ਤੇ ਖੁੱਲ੍ਹ ਜਾਣਾ, ਅਮਰੀਕਾ ਦੀ ਫੌਜਾਂ ਵਾਪਸ ਹਟਾਣਾ, ਇਹ ਸਾਰੇ ਜਿੰਨੇ ਵੀ ਮਾਮਲਾਤ ਨੇ ਉਹ ਈਰਾਨ ਦੇ ਵਾਸਤੇ ਈਰਾਨ ਦੇ ਫੇਵਰ 'ਚ ਜ਼ਿਆਦਾ ਜਾ ਰਹੇ ਨੇ ਜਾਂ ਅਮਰੀਕਾ ਦੀ ਫੇਵਰ 'ਚ? ਕਿਉਂਕਿ ਅਮਰੀਕਾ ਦੇ ਅੰਦਰੋਂ ਵੀ ਇਸ ਜਿਹੜਾ MOU ਹੈ ਇਹਦੇ ਉੱਤੇ ਅਮਰੀਕਨ ਪ੍ਰੈਜ਼ੀਡੈਂਟ ਦਾ ਬੜਾ ਤਮਸਖਰ ਉਡਾਇਆ ਜਾ ਰਿਹਾ। ਵੀ ਦੇਖੋ ਗੱਲ ਇਹਦੇ 'ਚ ਤਜਜ਼ੀਆ ਜਿਹੜਾ ਹੈ ਨਾ ਉਹ ਹੈਗਾ ਕਿ ਤੁਸੀਂ ਦੇਖੋ ਕਿ ਆਬਨੇ ਹੁਰਮਜ਼ ਜੰਗ ਤੋਂ ਪਹਿਲੇ ਓਪਨ ਸੀ, ਉਹਦੇ ਤੋਂ ਕੋਈ ਈਰਾਨ ਟੈਕਸ ਨਹੀਂ ਸੀ ਲੈ ਸਕਿਆ, ਉਹ ਵਾਪਸ ਆਪਣੀ ਅਸਲ ਹਾਲਤ ਆ ਗਿਆ ਕਿ ਈਰਾਨ ਨੂੰ ਉਹਦੇ 'ਚੋਂ ਤਾਂ ਕੁਝ ਨਹੀਂ ਨਾ ਮਿਲਿਆ, ਬਲਕਿ ਉਹ ਜਿਹੜੀਆਂ ਉਹਨਾਂ ਦੇ ਉੱਤੇ ਡਿਊਟੀ ਲੱਗ ਗਈ ਕਿ ਜਦ ਤੱਕ ਉਹ ਤੁਸੀਂ ਉਹਨਾਂ ਨੂੰ ਨਿਗਰਾਨੀ ਕਰੋਗੇ, ਆਪਣੀਆਂ ਬਾਰੂਦੀ ਸਰੂੰਗਾਂ ਨੂੰ ਪਛਾਈਆਂ ਉਹਨਾਂ ਦੀ ਨਿਸ਼ਾਨਦੇਹੀ ਵੀ ਕਰੋਗੇ। ਉਹ ਬਿਲਕੁਲ 60 ਰੋਜ਼ ਦੇ ਵਿੱਚ ਉਹ ਵੀ ਕਰਨਾ ਉਹ ਆਣਗੇ ਤੇ ਨੈਟੋ ਔਰ ਯੂਰਪੀ ਯੂਨੀਅਨ ਦੇ ਮੁਲਕ ਜਿਹੜੇ ਨੇ ਉਹ ਉੱਥੇ ਸਫਾਈ ਵਾਸਤੇ ਵੀ ਆਣਗੇ, ਨਾਲ ਕਰਨਗੇ। ਫਿਰ ਐਟੋਮਿਕ ਏਜੰਸੀ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਕੱਲ ਉੱਥੇ ਸ਼ਾਮਲ ਹੋਣਗੇ, ਉਹ ਵੀ ਦੇਖਣਗੇ। ਹੁਣ ਦੇਖੋ ਜਿਹੜੇ ਉਸ ਮੁਫਾਹਮਤ ਦੇ ਪੁਆਇੰਟ ਨੇ ਉਹਨਾਂ 'ਚ 60 ਡੇਜ਼ ਨੇ, ਮੋਸਟਲੀ 60 ਡੇਜ਼ ਵਾਸਤੇ ਇਹ ਸਾਰਾ ਮੁਫਾਹਮਤ ਹੈਗੀ। ਠੀਕ ਹੈ, ਹੁਣ 60 ਡੇਜ਼ ਦੇ ਵਿੱਚ ਫਿਰ ਦੋਨਾਂ ਨੇ ਬੈਠਣਾ, ਫਿਰ ਬੜਾ ਵੱਡਾ ਇੱਥੇ ਇਮਤਿਹਾਨ ਆ। ਬਿਲਕੁਲ ਤਕਨੀਕੀ ਲੈਵਲ ਦੇ ਹੁੰਦੇ ਨੇ। ਹਾਂਜੀ, ਜਦੋਂ FIR ਕੱਟਦੀ ਹੈ, ਇੱਕ ਤਫਤੀਸ਼ ਹੁੰਦੀ ਹੈ ਨਾ, ਜਦੋਂ ਇਨਵੈਸਟੀਗੇਸ਼ਨਾਂ ਹੁੰਦੀਆਂ ਨੇ ਤੇ ਉਹਦੇ ਨਾਲ ਫਿਰ ਜਿਹੜੇ ਮੁਹਰਰ ਹੁੰਦੇ ਨੇ, ਥਾਣੇਦਾਰ ਹੁੰਦੇ ਨੇ, ਇਹ ਉਹ ਜ਼ਿਮਨੀਆਂ ਲਿਖਦੇ ਨੇ। ਉਹ ਜ਼ਿਮਨੀਆਂ ਵੀ ਬੜੀਆਂ ਡੇਂਜਰਸ ਹੁੰਦੀਆਂ ਨੇ। ਠੀਕ ਹੈ ਨਾ, ਤੇ ਹੁਣ ਸਮਝੋ ਕਿ ਉਹਦੀਆਂ ਜੁਜ਼ੀਆਤ ਤੈਅ ਹੋਣੀਆਂ ਨੇ, ਇਹ ਜ਼ਿਮਨੀਆਂ ਲਿਖੀਆਂ ਜਾਣੀਆਂ ਨੇ ਹਰ ਪੁਆਇੰਟ ਦੇ ਉੱਤੇ। ਹੁਣ ਇਸ ਪੁਆਇੰਟ ਦੇ ਉੱਤੇ ਇੱਕ ਬੜੀ ਵੱਡੀ ਸਫਾਰਤਕਾਰੀ ਔਰ ਹਿਕਮਤਕਾਰੀ ਦੀ ਜ਼ਰੂਰਤ ਹੈ। ਇਸ ਪੁਆਇੰਟ ਦੇ ਉੱਤੇ ਵੀ ਈਰਾਨ ਦੇ ਸਫਾਰਤਕਾਰ ਅਗਰ ਬਿਹਤਰੀਨ ਹਿਕਮਤ ਦਾ ਮੁਜ਼ਾਹਰਾ ਕਰਦੇ ਨੇ ਤੇ ਉਹ ਟੇਬਲ ਨੂੰ ਆਪਣੇ ਹੱਕ 'ਚ ਟਰਨ ਕਰ ਸਕਦੇ। ਬਹੁਤ ਵੱਡਾ ਉਹਨਾਂ ਦੀ ਹੈ ਜਿੱਤ ਸਾਬਤ ਹੋਈ। ਫਿਰ ਅਸਲ ਅਸੀਂ ਕਹਾਂਗੇ ਅਲਟੀਮੇਟ ਵਿਨਰ ਜਿਹੜਾ ਉਹ ਤਮਾਮ ਤਰ ਨੁਕਸਾਨ ਕਰਾਉਣ ਦੇ ਬਾਵਜੂਦ ਈਰਾਨ ਹੋ ਗਏ। ਉਹਦੇ 'ਚ ਕੀ ਹੈ, ਅਗਰ ਉਹ ਰਜੀਮ ਬਚਾ ਲਈ
ਅਗਰ ਉਹ ਆਪਣੀ ਯੂਰੇਨੀਅਮ ਨੂੰ ਮਿਨੀਮਮ ਲੈਵਲ ਦੇ ਉੱਤੇ ਲਿਆਉਣ ਦੇ ਉੱਤੇ ਵੀ ਕਾਇਲ ਕਰ ਲੈਂਦੇ ਨੇ ਠੀਕ ਹੈ ਟਰੰਪ ਨੂੰ ਜਾਂ ਉਹਦੇ ਟੇਬਲ ਦੇ ਹਾਂ ਉੱਤੇ ਬਿਲਕੁਲ ਬੈਠੇ ਮੈਂ ਯੂਰੇਨੀਅਮ ਦੇ ਉੱਤੇ ਸਵਾਲ ਕਰਨ ਵਾਲਾ ਸੀ ਤੁਸੀਂ ਆਪ ਹੀ ਗੱਲ ਕਰਤੀ ਕਿ ਬੜਾ ਅਹਿਮ ਅਗਰ ਉਹਦੇ ਚੋਂ ਕਾਮਯਾਬ ਹੋ ਜਾਂਦੇ ਨੇ ਇਟ ਮੀਨਸ ਕਿ ਜਿਹੜਾ ਦਾਵਾ ਟਰੰਪ ਸਾਹਿਬ ਲੈ ਕੇ ਆਏ ਸਨ ਕਿ ਮੈਂ ਯੂਰੇਨੀਅਮ ਉੱਥੇ ਖਤਮ ਕਰ ਦੇਣੀ ਤੇ ਅਸੀਂ ਲੈ ਜਾਣੀ ਹਾਂ ਇਹ ਮੁਆਹਦਾ ਕਰਾ ਲੈਣਾ ਕਿ ਅਸੀਂ ਐਟਮੀ ਹਥਿਆਰ ਨਾ ਬਣਾਵਾਂਗੇ ਨਾ ਖਰੀਦਾਂਗੇ ਇਹ ਕੋਈ ਮਾਨੀ ਨਹੀਂ ਇਹਦੇ ਤੇ ਸਾਈਨ ਕਰ ਦੇਣਗੇ ਕਿਉਂਕਿ ਇਰਾਨੀ ਤਾਂ ਪਹਿਲੇ ਹੀ ਕਹਿੰਦੇ ਨੇ ਕਿ ਅਸੀਂ ਨਹੀਂ ਬਣਾਉਣਾ ਹਾਂ ਬਿਲਕੁਲ ਔਰ ਓਬਾਮਾ ਦੌਰ ਦਾ ਮੁਆਹਦਾ ਵੀ ਮੌਜੂਦ ਹੈ ਕਹਿੰਦੇ ਨੇ ਅਸੀਂ ਨਹੀਂ ਬਣਾਉਣਾ ਅਸਲ ਸਵਾਲ ਤੇ ਯੂਰੇਨੀਅਮ ਦਾ ਹੈ ਨਾ ਕਿ ਯੂਰੇਨੀਅਮ ਦੀ ਉਹਨਾਂ ਦੇ ਕੋਲ ਕੁਝ ਕੁਆਂਟੀਟੀ ਰਹਿਣ ਦੇਣੀ ਹੈ ਕਿ ਨਹੀਂ ਰਹਿਣ ਦੇਣੀ ਅਗਰ ਉਹ ਰਹਿਣ ਦੇਣੇ ਤੇ ਈਰਾਨ ਤੇ ਫਿਰ ਅਲਟੀਮੇਟ ਵਿਨਰ ਹੋ ਗਿਆ ਮਤਲਬ ਦੇਖੋ ਨਾ ਜੋ ਸਾਹਿਬ ਉਹਦੇ ਤੇ ਫਿਰ ਅਗਰ ਇਹ ਹੋ ਜਾਂਦਾ ਹੈ ਤੇ ਫਿਰ ਈਰਾਨ ਦੇ ਰਸਤੇ ਤੇ ਕਾਮਯਾਬੀ ਕਿ ਪਾਬੰਦੀਆਂ ਵੀ ਹਟਵਾ ਲਈਆਂ ਇੰਟਰਨੈਸ਼ਨਲ ਸਾਰੀਆਂ ਟ੍ਰੇਡ ਵੀ ਖੁੱਲ ਗਈ ਯੂਰੇਨੀਅਮ ਵੀ ਉੱਥੇ ਹੀ ਹੈ ਰਜੀਮ ਵੀ ਬਚ ਗਈ ਹੈ ਆਪਣਾ ਹੁਰਮਜ਼ ਵੀ ਉਸੇ ਤਰ੍ਹਾਂ ਨਾਰਮਲ ਹੋ ਗਿਆ ਫਿਰ ਟਰੰਪ ਸਾਹਿਬ ਜਿਹੜੇ ਨੇ ਨਾ ਉਹਨਾਂ ਦਾ ਮੁਸਤਕਬਲ ਪੋਲੀਟੀਕਲ ਉਹ ਐਂਡ ਹੈਗਾ ਠੀਕ ਦੇਖੋ ਅਮਰੀਕਾ ਤੇ ਰਹੇਗਾ ਆ ਜ਼ਾਹਿਰ ਹੈ ਅਮਰੀਕਾ ਦੀ ਪਾਵਰ ਤੇ ਨਹੀਂ ਖਤਮ ਹੋਏਗੀ ਅਮਰੀਕਾ ਤੇ ਪਾਵਰਫੁਲ ਉਂਝ ਹੀ ਰਹੇਗਾ ਤੇ ਲੇਕਿਨ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਇਹ ਫਿਰ ਉਹਨਾਂ ਦਾ ਆਖਰੀ ਟੈਨਿਓਰ ਹੋਏਗਾ ਔਰ ਅਮਰੀਕਨ ਹਿਸਟਰੀ ਦੇ ਵਿੱਚ ਉਹਨਾਂ ਨੂੰ ਇੱਕ ਨਾਕਾਮ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਯਾਦ ਰੱਖਿਆ ਜਾਏਗਾ ਉਹ ਟਰੂਮੈਨ ਨਹੀਂ ਬਣ ਸਕਣਗੇ ਅਮਰੀਕਾ ਜਾਂ ਰੂਜ਼ਵੈਲਟ ਨਹੀਂ ਬਣ ਸਕਣਗੇ ਠੀਕ ਉਹ ਤਾਂ ਜਿਹੜੀ ਉਹ ਫਤਹ ਦਾ ਕਰਨਗੇ ਉਹ ਨਹੀਂ ਉਹਨਾਂ ਦੇ ਹਿੱਸੇ ਦੇ ਵਿੱਚ ਉਹ ਆਏਗੀ ਤੇ ਇਹੋ ਹੀ ਹਾਲ ਫਿਰ ਬੈਂਜਾਮਿਨ ਨੇਤਨਯਾਹੂ ਦਾ ਹੋਏਗਾ ਉਹ ਇਸਰਾਈਲ ਦੇ ਜਿਹੜੇ ਸਾਬਕ ਉਹਨਾਂ ਦੇ ਸਦੂਰ ਨੇ ਪ੍ਰਾਈਮ ਮਿਨਿਸਟਰ ਨੇ ਗੋਲਡਾ ਮੇਅਰ ਨੇ ਬੜੇ ਨਾਮਵਰ ਹੋ ਰਹੇ ਨੇ ਔਰ ਜਾਂ ਐਰੀਅਲ ਸ਼ੈਰੋਨ ਨੇ ਉਹਨਾਂ ਦੇ ਤੇ ਉਹ ਵੀ ਫਿਰ ਇੱਕ ਨਾਕਾਮ ਵਜ਼ੀਰ ਆਜ਼ਮ ਦੇ ਤੌਰ ਤੇ ਉੱਤੇ ਯਾਦ ਰੱਖੇ ਜਾਣਗੇ ਔਰ ਖਾਮੇਨਾਈ ਸ਼ਹੀਦ ਖਾਮੇਨਾਈ ਔਰ ਉਹਨਾਂ ਦੇ ਜਿਹੜੇ ਰਫਕਾਰ ਨੇ ਉਹ ਈਰਾਨ ਦੀ ਤਾਰੀਖ ਦੇ ਵਿੱਚ ਇੱਕ ਅਮਰ ਹਸਤੀ ਦੇ ਤੌਰ ਤੇ ਉਹ ਜ਼ਿੰਦਾ ਰਹਿਣਗੇ ਤੇ ਸ਼ਾਇਦ ਇਹ ਰਜੀਮ ਦੀ ਉਮਰ ਜਿੰਨੀ ਕੁ ਅਸੀਂ ਸਮਝ ਰਹੇ ਸੀ ਥੋੜੀ ਹੈ ਉਹ ਜ਼ਿਆਦਾ ਉਹਦੇ ਤੋਂ ਜ਼ਿਆਦਾ ਹੋ ਜਾਏਗੀ ਉਹ ਮੈਂ ਦੇਖੋ ਮੈਂ ਜ਼ਾਤੀ ਤੌਰ ਦੇ ਉੱਤੇ ਥਿਓਕ੍ਰੈਟਿਕ ਰਜੀਮ ਦੇ ਹੱਕ 'ਚ ਨਹੀਂ ਹੈਗਾ ਕਿਉਂਕਿ ਉਹਦੇ 'ਚ ਸ਼ਖਸੀ ਆਜ਼ਾਦੀਆਂ ਫਿਤਰੀ ਆਜ਼ਾਦੀਆਂ ਨਹੀਂ ਹੁੰਦੀਆਂ ਲੇਕਿਨ ਡਾਇਨਾਮਿਕਸ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਦੇ ਕੋਲੋਂ ਤੇ ਅਸੀਂ ਇਨਕਾਰ ਨਹੀਂ ਕਰ ਸਕਦੇ ਉਹਨਾਂ ਦੇ ਉੱਤੇ ਲਿਹਾਜ਼ਾ ਈਰਾਨ ਦੇ ਅੰਦਰ ਨੂੰ ਦੇਖਾਂਗੇ ਕਿ ਜਿਹੜੇ ਉੱਥੋਂ ਦੇ ਲਿਬਰਲ ਅਨਾਸਰ ਨੇ ਜਿਹੜੇ ਉੱਥੋਂ ਦੇ ਮੋਡਰੇਟ ਲੋਕ ਨੇ ਉੱਥੋਂ ਦੇ ਜਿਹੜੇ ਸ਼ਾਇਰ ਅਦੀਬ ਉਹਨਾਂ ਵਾਸਤੇ ਸ਼ਾਇਦ ਮਜ਼ੀਦ ਉਹਨਾਂ ਨੂੰ ਸਟਰਗਲ ਕਰਨੀ ਪਵੇ ਮਜ਼ੀਦ ਉਹਨਾਂ ਦੀਆਂ ਵਾਸਤੇ ਠੀਕ ਹੈ ਆਉਣ ਵਾਲਾ ਟਾਈਮ ਮਜ਼ੀਦ ਸਖਤ ਹੋਵੇ ਰਾਈਟ